ਜਗੀਰ ਸਿੰਘ ਦਾ ਘਰ ਜੀ ਆ ਹੀ ਰਹਿ ਗਿਆ ਥੱਲੇੋਂ ਬਕਾਇਆ ਚਵਾਰਾ ਤੇ ਕਹਿੰਦੇ ਸਾਲ ਦੋ ਹੋ ਗਿਆ ਤੇ ਤੂੰ ਡਿੱਗ ਪਿਆ ਇਹ ਸਿੱਖਾਂ ਦੇ ਵਿੱਚ ਨਹੀਂ ਬੜਾ ਮਕਾਮ ਹੈ ਇਸ ਮਕਾਮ ਦਾ। ਉਹਨਾਂ ਦੇ ਕੋ ਗੁਰੂ ਤਾਂ ਠਹਿਰੇ ਸਨ। ਅੱਛਾ ਪਿੰਡ ਦੇ ਵਿੱਚ ਉਂਝ ਕੀ ਬਾਬੇ ਦੱਸਦੇ ਨੇ ਕਿ ਸਿੱਖਾਂ ਨਾਲ ਮੁਸਲਮਾਨ ਵੀ ਹੋਣਗੇ ਇੱਥੇ ਸਹੀ ਹੁੰਦਾ ਸਲੂਕ? ਹਾਂਜੀ ਇਹ ਗੁਰਦੁਆਰਾ ਜੀ ਇਸ ਤਰ੍ਹਾਂ ਗਲੀ ਦੇ ਸਾਹਮਣੇ ਸਰਦਾਰ ਜੀ ਗੁਰਦੀਪ ਸਿੰਘ ਜੀ ਬਾਬੇ ਸੋਹਣ ਸਿੰਘ ਦਾ ਬੇਟਾ ਆਹੋ ਉਹ ਆਏ ਸਨ ਸਾਡੇ ਕੋਲ। ਹਾਂਜੀ ਅੱਛਾ ਅੱਛਾ ਪਿੰਡ ਵਾਲੇ ਸਾਰਿਆਂ ਸੀ ਸਲੂਕ ਕੀਤਾ ਬੜਾ ਸਲੂਕ ਜੀ ਬਾਣ ਫਰਾਇਆ ਬਕਾਪੁਰ ਲੈ ਕੇ ਗਏ ਹੋਰ ਪਿੰਡਾਂ ਜਿੱਥੇ ਜਿੱਥੇ ਉਹਨਾਂ ਸਾਨੂੰ ਕਿਹਾ ਨਾ ਜੀ ਹਾਂਜੀ ਹਾਂਜੀ ਅਸੀਂ ਉੱਥੇ ਲੈ ਕੇ ਜਾਂਦੇ ਰਹੇ। ਅੱਛਾ ਬਾਬਾ ਜੀ ਇੱਥੇ ਖੱਤਰੀਆਂ ਦੁਕਾਨਾਂ ਕੋਈ ਨਹੀਂ ਵੇਖੀਆਂ ਤੁਹਾਨੂੰ? ਖੱਤਰੀਆਂ ਦੁਕਾਨਾਂ ਪੁਰਾਣੀਆਂ 47 ਵਾਲੀ ਉਹ ਵੇਚੇ ਸੀ ਉਹ ਵੀ। अस्सलाम वालेकुम जी, सत श्री अकाल। मैं ਤੁਹਾਡਾ ਵੀਰ ਮੁਹੰਮਦ ਤਨਵੀਰ। ਨਾਜ਼ਰੀਨ ਤਕਰੀਬਨ 11 ਵਜੇ ਤੇ ਮੈਂ ਪਹੁੰਚਿਆ ਇਸ ਟਾਈਮ ਪਿੰਡ ਚੱਕ ਰਮਦਾਸ ਤੇ ਇਸ ਟਾਈਮ ਮੈਂ ਡੇਰੇ ਤੇ ਮੌਜੂਦ ਹਾਂ ਜੀ। ਮਲਕ ਆਮਰ ਜਿਹੜੇ ਇਸ ਟਾਈਮ ਮੌਜੂਦਾ ਜਿਹੜੇ ਇੱਥੋਂ ਦੇ ਨਾਜ਼ਮ ਨੇ ਉਹਨਾਂ ਦੇ ਡੇਰੇ ਤੇ ਮੌਜੂਦ ਆ। ਵੇਖੋ ਰੌਣਕ ਲੱਗੀਆਂ, ਬਜ਼ੁਰਗ ਬੈਠੇ ਹੋਏ ਨੇ ਡੇਰੇ ਤੇ ਆਪਾਂ ਇਸ ਪਿੰਡ ਦਾ ਤੁਹਾਨੂੰ ਅੱਜ ਵਿਜ਼ਿਟ ਕਰਾਵਾਂਗੇ ਤੇ ਚੱਲਨੇ ਪਿੰਡ ਦਾ। ਸਾਨੂੰ ਪਿੰਡ ਦੇ ਜਿਹੜੇ ਵਸਨੀਕ ਨੇ ਉਹ ਸਾਰਾ ਸਾਨੂੰ ਪਿੰਡ ਵਾਂ। अस्सलाम वालेकुम जी। वालेकुम सलाम। की नाम भाई अपना? अजहर हुसैन। अजहर हुसैन जी। अच्छा अपनी बरादरी केड़ी भाई? हवान बरादरी। सही। अच्छा नाज़रीन मैं एक चीज दस देवां कि आ बड़ा एक पाकिस्तानी अपना मशहूर कॉमेडियन जो पूरी दुनिया के पंजाबियों सारा जानते हैं अमानुल्ला साहब उन्होंने नानके का पिंड है और अमानुल्ला इत्थे ही जिहड़े वड्डे होए ने। अच्छा भाजी पिंड का नाम की है दस दो? चक रामदास। चक रामदास ते अपना जिला केड़ा अपना? जिला गुजरांवाला। जिला गुजरांवाला। तहसील कामों को लग रही। थाना मेरे ख्याल मंड। थाना बंड। अच्छा अच्छा सही। ते भाजी 47 ਤੋਂ ਪਹਿਲਾਂ ਆਪਾਂ ਨਾਲ ਥੋੜਾ ਜਿਹਾ ਪਿੰਡ ਦੇ ਇਤਿਹਾਸ ਬਾਰੇ ਸਾਨੂੰ ਦੱਸਿਆ ਕਿ ਪਿੰਡ ਤੋਂ ਉਦੋਂ 47 ਤੋਂ ਪਹਿਲਾਂ ਕਿਹੜਾ ਸੀ ਨੰਬਰਦਾਰ? ਉਹ ਪਹਿਲੇ ਨਾ ਜੀ ਮੇਰੀ ਤਾਂ ਪਦਾਇਸ਼ ਹਾਂਜੀ ਹਾਂਜੀ ਉਹ ਜਿਹੜੇ ਬਜ਼ੁਰਗਾਂ ਕੋ ਸੁਣੀਆਂ ਉਹ ਆਪਾਂ ਗੱਲਾਂ ਕਰਦੇ ਕਿਉਂਕਿ ਬਾਬਿਆਂ ਨੂੰ ਤੁਸੀਂ ਨਾਲ ਨਹੀਂ ਨਾ ਤੋੜ ਸਕਦੇ। ਬਜ਼ੁਰਗਾਂ ਕੋ ਸੁਣੀਆਂ ਜੀ ਅਸੀਂ ਗੱਲਾਂ ਬਾਤਾਂ ਉਹਨਾਂ ਦੇ। ਹਾਂਜੀ ਹਾਂਜੀ ਇਹ ਤਾਂ ਬਾਬਾ ਸੋਹਣ ਸਿੰਘ ਸਾਹਿਬ ਸਨ। ਅੱਛਾ ਅੱਛਾ ਹਾਂਜੀ ਜਿਹੜੇ ਇੱਥੋਂ ਭਾਜੀ ਇਹ ਸਕੂਲ ਹੈ ਸਾਹਮਣੇ ਜੀ ਆ ਸਕੂਲ। ਅੱਛਾ ਅੱਛਾ ਲੜਕੀਆਂ ਦਾ ਸਕੂਲ। ਅੱਛਾ 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 ਇਹ ਸਰਕਾਰੀ ਸਕੂਲ ਲੜਕੀਆਂ ਦਾ ਜੀ। ਤੇ ਚਲੋ ਤੁਹਾਨੂੰ ਦੱਸਦੇ ਹਾਂ ਹੁਣ ਜਿਹੜੀ ਚੀਜ਼ ਲੱਗ ਗਿਆ ਨਾ ਭਾਜੀ ਮਤਲਬ ਗੁਰਦੁਆਰਾ ਕਿੱਥੇ ਸੀ ਪੁਰਾਣੇ ਘਰ ਪੁਰਵੇਂ ਦੇ ਕੁੜੀਆਂ ਕਿੱਥੇ ਦਾ ਤੁਹਾਡੇ ਸਾਨੂੰ ਦੱਸਦੇ ਜਾਏ। ਗੁਰਦੁਆਰਾ ਨਾ ਜਿਹੜਾ ਬਾਬੇ ਉਹਨਾਂ ਕੋਲ ਪੁੱਛ ਰਿਹਾ ਸੀ ਨਾ ਜੀ। ਹਾਂਜੀ ਹਾਂਜੀ ਉਹਨਾਂ ਦਾ ਘਰ ਗੁਰਦੁਆਰਾ ਸੀ। ਗੁਰਦੁਆਰਾ ਸੀ ਪਹਿਲੇ। ਇਹ ਬਾਬਾ ਜੀ ਤੂੰ ਚੱਲਦੀਆਂ ਖੂਹੀਆਂ ਵੇਖੀਆਂ ਇੱਥੇ ਕੋਈ ਖੂਹੀਆਂ ਕਿੱਥੇ ਕਰਕੇ ਹੁੰਦੀਆਂ? ਦੱਸਦੇ ਆ ਇਹ ਬਾਬਾ ਜਗੀਰ ਸਿੰਘ ਦਾ ਜੀ ਹੈ ਸੀ ਆ ਜਿਹੜੀ। ਹਾਂਜੀ ਜਗੀਰ ਸਿੰਘ। ਅੱਛਾ ਸਾਡੇ ਕੋਲ ਮੇਰੀ ਪਦਾਇਸ਼ ਇਸ ਮਕਾਨ ਦੀ। ਹਾਂਜੀ ਹਾਂਜੀ ਸਹੀ। ਇਧਰ ਨੂੰ ਆ ਜਾਓ। ਇਹ ਪਿੰਡ ਦਾ ਚੌਕ ਹੈ। ਇਹ ਮਕਾਨ ਦਾ ਦਰਵਾਜ਼ਾ ਜੀ। ਹਾਂ 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 ਇਹ ਜਗੀਰ ਸਿੰਘ ਦਾ ਸੀ ਜੀ ਜੀ ਇਹ ਜਗੀਰ ਸਿੰਘ ਦਾ ਸੀ। ਅੱਛਾ ਅੱਛਾ ਖੂਹ ਸੀ ਜੀ ਇੱਥੇ। ਅੱਛਾ ਖੁੱਲੀ ਜਗ੍ਹਾ ਸੀ ਇਹ। ਖੁੱਲੀ ਜਗ੍ਹਾ ਸੀ ਬਾਅਦ ਚ ਚਾਰ ਦੀਵਾਰੀ ਬਣੀ ਹੈ। ਅੱਛਾ ਅੱਛਾ ਇੱਥੇ ਖੂਹ ਸੀ ਜੀ। ਇਹਦੇ ਵਿੱਚੋਂ ਸੱਕੇ ਮਸ਼ਕਾਂ ਭਰ ਕੇ ਪਾਣੀ ਦੀ ਕਰਦੇ ਹਾਂ ਉਹ ਘਰਾਂ ਦੇ ਸਾਨੂੰ ਦਿੰਦੇ ਸੀ। ਲਓ ਜੀ ਇਹ ਇੱਥੇ ਚੁਬਾਰਾ ਸੀ ਕਿ ਸਿੰਘਾਂ ਦੀ? ਚੁਬਾਰਾ ਸੀ ਬਹੁਤ ਵੱਡਾ। ਅੱਛਾ ਚੁਬਾਰਾ ਸੀ। ਇਹ ਜਗੀਰ ਸਿੰਘ ਦਾ ਘਰ ਜੀ ਆ ਹੀ ਰਹਿ ਗਿਆ ਥੱਲੇੋਂ ਬਕਾਇਆ ਚੁਬਾਰਾ ਤੇ ਕਹਿੰਦੇ ਸਾਲ ਦੋ ਹੋ ਗਿਆ ਤੇ ਤੂੰ ਡਿੱਗ ਪਿਆ ਲੇਕਿਨ ਫਰੈਂਡ ਉਹਦਾ ਉਂਝ ਖਲੋਤਾ। ਇਹ ਸਿੱਖਾਂ ਦੇ ਵਿੱਚ ਨਹੀਂ ਬੜਾ ਮਕਾਮ ਹੈ ਇਸ ਮਕਾਮ ਦਾ। ਉਹਨਾਂ ਦੇ ਕੋ ਗੁਰੂ ਤਾਂ ਠਹਿਰੇ ਸਨ। ਅੱਛਾ ਅੱਛਾ ਉਹ ਬਹੁਤ ਸਾਡੇ ਕੋਲ ਹੁੰਦੇ ਜਾਂਦੇ ਰਹੇ। ਇਹ ਸਾਰਾ ਹੀ ਮਕਾਨ। ਅੱਛਾ ਭਾਜੀ ਇਹਦੇ ਨਾਲ ਪਿੰਡ ਕਿਹੜਾ? ਪਿੰਡ ਦੇ ਨਾਲ ਚੱਕ ਰਾਮਦਾਸ ਸਾਡੇ ਨਾਲ ਜੀ ਇਹ ਸਾਈਡ ਤੇ ਬਕਾਪੁਰ ਭੋਪਰ ਸਦਰਾਣਾ ਮੋਹਨਪੁਰ ਟੋਕਰੀਆਂ। ਅੱਛਾ ਅੱਛਾ ਇਹ ਚਾਰ ਇਕੱਠਾ ਗੁਲਾਬ ਸਿੰਘ ਜੀ। ਹਾਂ 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 ਸੱਠਾ ਤਫਨਾਲ ਚੱਕ ਪੁਰਾਣਾ ਤੋਂ ਮੁੰਡਿਆ। ਅੱਛਾ ਭਾਈ ਜਿਹੜੇ ਤੁਹਾਡੇ ਪਿੰਡ ਦੇ ਸਿੱਖ ਰਹਿੰਦੇ ਹੁੰਦੇ ਹਾਂ ਉਹਨੇ ਬਰਾਦਰੀ ਕਿਹੜੀ ਸੀ ਪਤਾ ਤੁਹਾਨੂੰ? ਇਹ ਬਰਾਦਰੀ ਦੇ ਵਿਰਕ ਜੀ ਰੰਧਾਵੇ। ਅੱਛਾ ਅੱਛਾ ਸਿੱਖ ਰੰਧਾਵੇ ਤੇ ਵਿਰਕ ਸਨ। ਵਿਰਕ ਸਨ ਬਾਵੇ ਇਹ ਬਾਵੇ ਸੋਹਣ ਸਿੰਘ ਦਾ ਮਕਾਨ ਜੀ ਇਹ ਜਿਹੜਾ। ਹਾਂਜੀ ਇਹ ਉਹਨਾਂ ਦੇ ਦਾਦੇ ਪੜਦਾਦਿਆਂ ਦਾ ਮਕਾਨ ਸੀ। ਅੱਛਾ ਅੱਛਾ ਇਹ ਜਿਹੜਾ। ਹਾਂਜੀ ਛੋਟੀ ਇੱਟ ਦਾ ਮਕਾਨ ਇੱਥੋਂ ਤੱਕ ਅਜੇ ਤੱਕ ਛੋਟੀ ਇੱਟ ਇਹਨਾਂ ਦੀ ਹੈ। ਦੀਵਾਰ ਥੱਲੇ ਵਾਲੀ ਉਹੀ ਹੈ ਇਹ ਕਹਿ ਰਹੇ ਹੋ? ਉਹੀ ਹੈ। ਇਹ 2-3 ਮੰਜ਼ਲਾ ਜੀ ਛੋਟੀ ਇੱਟ ਦਾ ਸੀ। ਅੱਛਾ ਅੱਛਾ ਬਾਅਦ ਚ ਬਾਬੇ ਸੋਹਣ ਸਿੰਘ ਉਹਨਾਂ ਨੇ ਚੁਬਾਰਾ ਬਣਾਇਆ। ਅੱਛਾ ਅੱਛਾ ਇਹ ਸਾਰੀ ਰਹਾਇਸ਼ ਜਿਹੜੀ ਸੀ ਨਾ ਜੀ। ਹਾਂ 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 ਇਹਦੇ ਉੱਪਰੋਂ ਦੀ ਉਹਨਾਂ ਦਾ ਰਸਤਾ ਸੀ ਇਹਨਾਂ ਦਾ। ਅੱਛਾ ਅੱਛਾ ਇਹ ਚੁਬਾਰੇ ਦਾ ਤੇ ਇਹ ਚੁਬਾਰੇ ਚ ਇਹਨਾਂ ਦਾ ਵਰਨਾ ਗਲੀ ਤੇ ਤੋਂ ਰਸਤਾ ਬਣਾਇਆ ਕਿਉਂ ਜਾਂ 36 ਪੁਰਾਣਾ ਇੱਥੋਂ ਕਰਕੇ ਪਿੰਡ ਲੱਗਦਾ ਜਿਹੜਾ ਉੱਚਾ ਹੈ ਨਾ? ਹਾਂਜੀ ਹਾਂਜੀ ਉੱਚਾ ਬੜਾ ਵੈਸਾ। ਅੱਛਾ ਇੱਥੇ ਸਾਰੇ ਜਿਹੜੇ ਘਰ ਉਹਨਾਂ ਸਰਦਾਰਾਂ ਦੇ ਬਾਬਾ ਜਗੀਰ ਸਿੰਘ ਦਾ ਜੀ ਰਹਾਇਸ਼। ਅੱਛਾ ਅੱਛਾ ਤੇ ਬਾਬਾ ਸੋਹਣ ਸਿੰਘ ਦੇ ਇਹ ਵੀ ਚਾਚੇ ਸਨ ਮੇਰਾ। ਅੱਛਾ ਅੱਛਾ ਉਹਨਾਂ ਦਾ ਹੀ ਹੈ? ਹਾਂਜੀ ਉਹਨਾਂ ਦਾ। ਅੱਛਾ ਅੱਛਾ ਇੱਥੇ ਉਹਨਾਂ ਦੀ ਰਹਾਇਸ਼ ਸੀ। ਇਹ ਰਹਾਇਸ਼ ਉਹਨਾਂ ਦੀ ਸੀ ਬਾਬਾ ਸੇਵਾ ਸਿੰਘ ਦੀ। ਅੱਛਾ ਅੱਛਾ ਹਾਂਜੀ ਸਹੀ ਹੈ ਸਹੀ।
ਅੱਛਾ ਪਿੰਡ ਦੇ ਵਿੱਚ ਉਂਝ ਕੀ ਬਾਬੇ ਦੱਸਦੇ ਨੇ ਕਿ ਸਿੱਖਾਂ ਨਾਲ ਮੁਸਲਮਾਨ ਜਦੋਂ ਹੋਣਗੇ ਇੱਥੇ ਜੀ ਜੀ ਸਹੀ ਹੁੰਦਾ ਸੀ ਸਲੂਕ? ਹਾਂਜੀ ਉਹ ਬਹੁਤ ਜੀ ਪਿਆਰ ਮੁਹੱਬਤ ਨਾਲ ਵਸਦੇ। ਬਹੁਤ ਹੀ ਚੰਗਾ ਵਕਤ ਉਹਨਾਂ ਲੋਕਾਂ ਦਾ ਗੁਜ਼ਰਿਆ ਸੀ ਬਹੁਤ ਯਾਦ ਕਰਦੇ ਸਨ ਜੀ ਅੱਛਾ ਅੱਛਾ ਹਾਂਜੀ ਅੱਛਾ ਖੂਹੀਆਂ ਕਿੰਨੀਆਂ ਬਾਬਾ ਪਿੰਡ ਚ ਭਲਾ ਮੈਂ ਤੁਰ ਕੇ ਆ ਨਾਲ? ਇੱਕ ਖੂਹੀ ਸੀ ਜੀ ਇੱਥੇ ਕਰਕੇ ਸਾਈਆਂ ਦੀ ਉਹ ਖੂਹੀ ਕਹਿੰਦੇ ਹਨ। ਅੱਛਾ ਅੱਛਾ ਸਾਈਆਂ ਦਾ ਮਹੱਲਾ ਹੈ ਹਾਂ 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 ਉਹ ਖੂਹੀ ਸੀ ਇੱਕ ਉਹ ਗੁਰਦੁਆਰਾ ਜਿਹੜਾ ਨਾ ਜੀ ਹਾਂਜੀ ਉੱਥੇ ਖੂਹ ਸੀ ਅੱਛਾ ਹਾਂਜੀ ਅੱਛਾ ਅੱਛਾ ਇੱਕ ਉੱਥੇ ਖੂਹੀ ਸੀ ਹੈਂ? ਪਿੰਡ ਦੀਆਂ ਖੂਹੀਆਂ ਜਿਹੜੀਆਂ ਇਹ ਸਨ ਬਾਹਰ ਤੇ ਗੁਰਦੁਆਰਾ ਕਿੱਥੇ ਕਰਕੇ ਸੀ? ਗੁਰਦੁਆਰਾ ਉਹ ਗਲੀ ਪਰਲੀ ਸਾਈਡ ਉਹ ਚਲੋ ਬਾਅਦ ਇੱਥੋਂ ਵਿੱਚ ਚੱਲ ਜਾਂਦੇ ਹਾਂ। ਠੀਕ ਹੈ ਸਹੀ ਹੈ ਬਾਬਾ ਛੱਪੜ ਵੀ ਹੁੰਦਾ ਸੀ? ਹਾਂਜੀ ਹਾਂਜੀ ਛੱਪੜ ਵੀ ਹੈਗੇ ਜੀ ਅੱਛਾ ਛੱਪੜਾ ਗਲੀ ਹੋ ਅੱਛਾ ਅੱਛਾ ਇਹਨੂੰ ਮਹੱਲਾ ਕਿਹੜਾ ਕਹਿੰਦੇ ਹਾਂ ਕੋਈ ਚੇਤੇ ਮਹੱਲੇ ਦਾ ਨਾਮ ਹੈ? ਮਸਜਿਦ ਵਾਲੀ ਗਲੀ ਤੇ ਭਾਜੀ 47 ਵਾਲਾ ਮਸਜਿਦ ਕਿਹੜੀ ਹੁੰਦੀ ਸੀ? ਹੈ ਵਾਲੀ ਜੀ ਹਾਂਜੀ ਇਹ ਮਸਜਿਦ ਸੀ। ਅੱਛਾ ਅੱਛਾ ਉਦੋਂ ਇੱਕ ਹੀ ਸੀ? ਹਾਂਜੀ ਹੁਣ ਕਿੰਨੀਆਂ? ਹੁਣ ਤਿੰਨ ਜੀ ਹੁਣ ਕਪੂਲ ਤੇ ਜੀ ਅੱਛਾ ਅੱਛਾ ਇੱਕ ਪਹਿਲੇ ਤੇ ਸ਼ੀਆ ਦੀ ਅੱਛਾ ਅੱਛਾ ਤੇ ਇੱਕ ਇਹਲੇ ਸੁਨਤ ਦਾ ਤਿੰਨ ਨੇ, ਹੈਂ? ਤਿੰਨ ਜੀ ਹਾਂਜੀ। ਤੇ ਸਕੂਲ ਹੈ ਪਿੰਡ ਚ? ਜੀ ਸਕੂਲ ਲੜਕੀਆਂ ਦਾ ਵੀ ਲੜਕਿਆਂ ਦਾ ਬਾਅਦ ਦਾ ਹੈ ਜੀ ਪਹਿਲਾਂ ਨਹੀਂ ਹੋਣਾ ਨਹੀਂ ਪਹਿਲੇ ਕੋਈ ਨਹੀਂ ਸੀ ਪਹਿਲੇ ਸਾਡੇ ਇੱਥੋਂ ਲੜਕੇ ਨਾ ਪਕਾਪੁਰ ਪੜਨ ਜਾਂਦੇ ਸਨ। ਉੱਥੇ ਸਕੂਲ ਆਇਆ ਸੀ? ਹਾਂਜੀ ਉੱਥੇ ਸਕੂਲ ਹੈ 47 ਦਾ ਪਹਿਲੇ ਅੱਛਾ ਅੱਛਾ ਭਾਜੀ ਹੁਣ ਇੱਥੇ ਬਰਾਦਰੀ ਕਿਹੜੀ ਬਰਾਦਰੀ ਬਾਨ ਬਰਾਦਰੀ ਜੀ ਤੇ ਲੋਕਲ ਬਰਾਦਰੀਆਂ ਨੇ ਅਨਸਾਰੀ ਬਰਾਦਰੀ ਨੇ ਅੱਛਾ ਅੱਛਾ ਹਾਂਜੀ ਮਹਿਰ ਬਰਾਦਰੀ ਲੋਕਲ ਬਹੁਤ ਜ਼ਿਆਦਾ ਸਾਨੂੰ ਚਲੇ ਗਏ ਨੇ ਇੱਥੋਂ ਗੁਜਰਾਂ ਦੇ ਜ਼ਿਆਦਾ ਮਹਾਜਰ ਭਲਾ ਕਿੱਥੋਂ ਆਣਗੇ? ਮਹਾਜਰ ਜੀ ਕਿਹੜੇ ਜ਼ਿਲ੍ਹੇ ਦਾ? ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਉਹਦੇ ਹੁਸ਼ਿਆਰਪੁਰ ਦਾ? ਸਾਰੇ ਹੀ ਟੋਟਲ ਅੱਛਾ ਸਾਰੇ ਹੁਸ਼ਿਆਰਪੁਰ ਦੇ? ਸਾਡੇ ਉੱਤੇ ਇਹ ਮਸਜਿਦ ਜੀ ਉਹ 47 ਵਾਲੀ ਪੁਰਾਣੀ ਮਸਜਿਦ ਆਇਆ ਸੀ 1947 ਤੋਂ ਪਹਿਲਾਂ। ਅੱਛਾ ਗੁਰਦੁਆਰਾ ਵੀ ਇੱਕ ਹੀ ਸੀ? ਹਾਂਜੀ ਮਸਜਿਦ ਵੀ ਇੱਕ ਸੀ? ਹਾਂਜੀ ਇੱਕ ਮਸਜਿਦ ਜੀ ਅੱਛਾ ਅੱਛਾ ਸਹੀ ਸਹੀ ਉਹ ਜੀ ਆ ਪੁਰਾਣੀ ਮਸਜਿਦ ਹੈ ਹੈ ਜੀ ਮਹਿਰ ਬਰਾਦਰੀ ਰਾਈ ਬਰਾਦਰੀ ਤੇ ਅਮਰ ਹੈ ਅੱਛਾ ਅੱਛਾ ਹਾਂਜੀ ਇਹ ਹੁਣ ਜ਼ਿਆਦਾਤਰ ਚਲੇ ਗਏ ਨੇ ਗੁਜਰਾਂ ਦੇ ਚਲੇ ਗਏ ਬਾਬਾ ਜਿਹੜੇ ਇੱਥੇ ਸਿੱਖ ਸਨ ਤੇ ਉਹ ਆਪਣੇ ਵੱਡਿਆਂ ਨੂੰ ਕਿਤੇ ਸਾੜਦੇ ਵੀ ਸਨ ਉਹਨਾਂ ਦੀ ਮੜੀ ਹੁੰਦੀ ਮੜੀਆਂ ਉਹ ਕਿਤੇ ਕਿਹੜੀ ਸਾਈਡ ਤੇ ਹੈ ਪਿੰਡ ਦੇ? ਮੜੀਆਂ ਦਾ ਨਹੀਂ ਯਾਰ ਕਿਉਂ ਭਾਜੀ ਪਤਾ ਕਿਤੇ ਸਾੜਦੇ ਹਾਂ? ਮੜੀਆਂ ਉਹ ਹੀ ਨਹੀਂ ਮਾਤਾ ਰਾਣੀ ਜਿਹੜੀ ਹਾਂਜੀ ਉੱਥੇ ਪਾਉਂਦੇ ਹਾਂਜੀ ਅੱਛਾ ਅੱਛਾ ਮਾਤਾ ਰਾਣੀ ਵੀ ਆਏ ਇੱਥੇ ਕਿਤੇ ਕੋਈ ਆਇਆ ਹਾਂਜੀ ਸੀ? ਹਾਂਜੀ ਅੱਛਾ ਉਹਦਾ ਰਕਬਾ ਅਜੇ ਵੀ 11 12 ਏਕੜ ਇਹਦਾ ਮਤਲਬ ਜੇ ਮਾਤਾ ਰਾਣੀ ਸੀ ਫਿਰ ਹਿੰਦੂ ਖੱਤਰੀ ਵੀ ਆਇਆ ਸੀ ਪਿੰਡ 'ਚ? ਹਾਂਜੀ ਹਾਂਜੀ ਮਾਤਾ ਰਾਣੀ ਹੈ ਹਿੰਦੂਆਂ ਦੇ ਸ਼ਾਇਦ ਕੋਈ ਘਰ ਅਸੀਂ ਸੁਣਿਆ ਨਹੀਂ ਵੈਸੇ ਇਹ ਮਾਤਾ ਰਾਣੀ ਅਕਸਰ ਜਿਹੜੇ ਹਿੰਦੂਆਂ ਬਣਾਈ ਹੁੰਦੀ ਹਿੰਦੂਆਂ ਮੈਂ ਦੀ ਤਾਂ ਕਹਿ ਰਿਹਾ ਹਾਂਜੀ ਇਹ ਪਿੰਡੋਂ ਬਾਹਰ ਸੀ। ਅੱਛਾ ਅੱਛਾ ਉਹ ਦੱਸਦੇ ਇਹਨਾਂ ਨੂੰ ਅੱਛਾ ਅੱਛਾ ਤੇ ਬਾਬਾ ਛੱਪੜ ਇੱਕ ਹੀ ਹੁੰਦਾ ਸੀ ਪਿੰਡ 'ਚ ਕਿ ਕਿੰਨੇ ਦੋ ਕਿਹੜੇ ਦੋ ਕਿਹੜੇ ਤੋਂ ਵੀ ਜ਼ਿਆਦਾ ਸੀ ਜੀ ਇੱਕ ਆ ਛੱਪੜ ਅੱਗੇ ਆ ਗਿਆ ਜੋ ਇਹ ਇਧਰ ਵਾਲੀ ਕਿਹੜੀ ਸਾਈਡ ਆ ਕੀ ਨੂੰ ਕਹਿੰਦਾ ਪਹਾੜ ਹੈ? ਧੋਬੀਆਂ ਹਾਂਜੀ ਦੱਖਣ ਅੱਛਾ ਇੱਕ ਦੱਖਣ ਪਾਸੇ ਇੱਕ ਦੱਖਣ ਪਾਸੇ ਇੱਕ ਕਿੱਧਰ? ਪਹਾੜ ਇੱਕ ਪਹਾੜ ਪਾਸੇ ਯਾਨੀ ਦੋ ਛੱਪੜ ਸਨ। ਬਹੁਤ ਵੱਡੀਆਂ ਢਾਬਾਂ ਅੱਛਾ ਅੱਛਾ ਸਹੀ ਇਹ ਛੱਪੜ ਜੀ ਨਾਲ ਵੇਖਣਾ ਤੇ ਥੋੜਾ ਕੱਕੇ ਹੋ ਜਾਂਦੇ ਆ ਨਾਲ ਹੀ ਕੋਨੇ ਦੇ ਆ ਜਾਓ 2 ਮਿੰਟ ਆ ਸਾਰਾ ਛੱਪੜ ਹੀ ਸੀ ਜੀ ਪੂਰਾ ਗਿਆ ਯਾਨੀ ਇਹ ਪੂਰ ਕਿਉਂ ਘਰ ਬਣਦੇ ਰਹੇ? ਜੀ ਜੀ ਹਾਂਜੀ ਤਗੜਾ ਸੀ ਛੱਪੜ ਸਹੀ ਅੱਛਾ ਭਾਈ ਥੋੜਾ ਕੋ ਦੱਸਿਆ ਮਾਨੂਲਾ ਦੇ ਬਾਰੇ ਦੱਸੋ ਜੀ ਉਹ ਇੱਥੇ ਆਇਆ ਦੁਬਾਰਾ ਕਦੀ ਕਿ ਨਹੀਂ? ਅਮਾਨੁੱਲਾ ਜੀ ਫੌਤ ਹੋ ਗਿਆ ਜੀ ਹਾਂਜੀ 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 ਉਹ ਜਾਂਦਾ ਰਿਹਾ? ਹਾਂਜੀ ਹੁੰਦਾ ਰਿਹਾ ਸ਼ਾਦੀਆਂ ਚੁੱਲਦੀਆਂ ਤੇ ਵੀ ਵੈਸੇ ਵੀ ਹਾਂਜੀ ਇਹ ਛੱਪੜ ਜੀ ਸਾਰਾ ਜੀ ਇਹ ਡੇਰੇ ਦੇ ਸਾਹਮਣੇ ਮਾਤਾ ਰਾਣੀ ਸੀ ਜ਼ਮੀਨ ਰਹਿ ਗਈ ਉੱਥੇ ਹੁਣ ਉਹ ਕਮਰੇ ਵਗੈਰਾ ਕੋਈ ਨਹੀਂ ਪਹਿਲੇ ਆਇਆ ਸਨ ਅੱਛਾ ਅੱਛਾ ਉਹ ਖਤਮ ਹੋ ਗਿਆ ਉਹ ਖਤਮ ਹੋ ਗਿਆ ਹਾਂਜੀ ਉਹ ਜੀ ਆ ਛੱਪੜ ਜਿਸ ਤੱਕ ਉਹ ਨੜੂ ਸਾਰੇ ਦਾ ਵਿਆਹ ਵੀ ਛੱਪੜ ਹੈ ਉਹ ਇੱਧਰ ਵੀ ਆ ਸਾਰਾ ਛੱਪਾਬਾਦੀ ਛੱਪੜ ਚ ਬਣਿਆ ਉਹ ਕਬਰਸਤਾਨ ਆ ਜਾਂਦਾ ਪਰ ਉਹ ਕਬਰਸਤਾਨ ਇਹ 47 ਤੋਂ ਪਹਿਲਾਂ ਕਬਰਸਤਾਨ ਵੀ ਇਹੀ ਸੀ? ਹਾਂਜੀ ਇਹੀ ਸੀ ਪੁਰਾਣਾ ਕਬਰਸਤਾਨ? ਜੀ ਇਹੀ ਸੀ ਅੱਛਾ 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 ਹਾਂਜੀ ਅੱਛਾ ਭਾਜੀ ਹੁਣ ਪਿੰਡ ਵਿੱਚ ਤੁਹਾਡੀ ਸਹੂਲਤਾਂ ਕਿਹੜੀਆਂ ਕਿਹੜੀਆਂ ਇਸ ਟਾਈਮ? ਇੱਥੇ ਸਾਡੇ ਸਹੂਲਤਾਂ ਸੂਈ ਗੈਸ ਬਿਜਲੀ ਹਾਂ ਹਾਂ ਮਤਲਬ ਟੋਟਲੀ ਹਸਪਤਾਲ ਵਗੈਰਾ ਸਕੂਲ ਵਾਈਫਾਈ ਹਾਂ ਹਾਂ ਹਰ ਚੀਜ਼ ਦੇ ਤੇ ਮੈਸਰ ਹੈ ਜੀ ਸਹੀ ਵਾਲੇਕੁਮ ਸਲਾਮ ਕੀ ਹਾਲ ਹੈ ਜੀ ਦਰਬਾਰ ਵੀ ਇੱਥੇ ਆ ਜੀ ਮੇਲਾ ਵੀ ਲੱਗਦਾ ਜੀ ਹਾਂ ਮੈਂ ਤੁਹਾਨੂੰ ਪੁੱਛ ਲੱਗੀ ਕਿ ਦਰਬਾਰ 47 ਤੋਂ ਪਹਿਲਾਂ ਦਾ? ਹਾਂਜੀ ਪਹਿਲੇ ਦਾ ਅੱਛਾ ਕੀ ਦਰਬਾਰ ਦਾ ਨਾਮ ਜੀ? ਅਮਾਨਤ ਅਲੀ ਸ਼ਾਹ ਅਮਾਨਤ ਅਲੀ ਸ਼ਾਹ ਅਮਾਨਤ ਅਲੀ ਸ਼ਾਹ। ਹਾਂਜੀ ਤੇ ਭਾਜੀ ਉੱਥੇ ਮੇਲਾ ਲੱਗਦਾ? ਮੇਲਾ ਲੱਗਦਾ ਜੀ ਬੜੀ ਵੱਡੀ? ਕਬੱਡੀ ਪਹਿਲੇ ਹੁੰਦੀ ਸੀ
ਹੁਣ ਕਬੱਡੀ ਵਾਲੇ ਸ਼ੌਕ ਖਤਮ ਹੋ ਗਏ ਜੀ ਅਕਸਰ ਨਾ ਕਬੱਡੀਆਂ ਵਿੱਚ ਲੜ ਪੈਂਦੇ ਨੇ ਲੜ ਪੈਂਦੇ ਨੇ ਇਸ ਵਜ੍ਹਾ ਨਾਲ ਅਕਸਰ ਹੀ ਸਾਡਾ ਜਿਹੜਾ ਕਲਚਰ ਹੈ ਨਾ ਅਸਲ ਪੰਜਾਬੀ ਕਲਚਰ ਪੰਜਾਬੀ ਸਾਡਾ ਜੀ ਜੀ ਕਬੱਡੀ ਖੇਡਣਾ ਲੇਕਿਨ ਉਹ ਹੁਣ ਬਰਦਾਸ਼ਤ ਕੋਈ ਨਹੀਂ ਹੈ ਮਾੜੇ ਕਿਸੇ ਨੂੰ ਕੋਈ ਨਹੀਂ ਗੱਲ ਚਲੋ ਜੀ ਆਪਾਂ ਕਰ ਲੈਣੇ ਲੜਨ ਦਾ ਆਪੇ ਮੇਲਾ ਲੱਗਦਾ ਜੀ ਹੁਣ ਵੀ ਕਾਫੀ ਉੱਥੇ ਅੱਛਾ ਤੇ ਕਿਦੋਂ ਲੱਗਦਾ ਭਲਾ 3 ਨਵੰਬਰ 29 ਨਵੰਬਰ ਜੀ ਅੰਗਰੇਜ਼ੀ ਦੇ ਹਿਸਾਬ ਨਾਲ ਲੱਗਦਾ ਹਾਂਜੀ 15 ਮੱਘਰ ਅੱਛਾ ਅੱਛਾ ਦੇਸੀ ਮਹੀਨਾ 15 ਮੱਘਰ ਸਹੀ ਅੱਛਾ ਪਿੰਡ ਦਾ ਕੀ ਨੰਬਰਦਾਰ ਆਂਦੇ ਉਹ ਬਸ ਇੱਕ ਹੀ ਸੀ ਨੰਬਰਦਾਰ ਪੂਰੇ ਪਿੰਡ ਦਾ ਜੀ ਉਹ ਹੀ ਸਨ ਜੀ ਅੱਛਾ ਸਰਦਾਰ ਭਾਜੀ ਆਪਣੇ ਪਿੰਡ ਵਿੱਚ ਕੋਈ ਚੱਕਰ ਲਾਣ ਆਇਆ ਹੋਇਆ ਸਰਦਾਰ ਹਾਂ, ਸਰਦਾਰ ਜੀ ਗੁਰਦੀਪ ਸਿੰਘ ਜੀ ਬਾਵੇ ਸੋਹਣ ਸਿੰਘ ਦਾ ਬੇਟਾ ਆਹੋ ਉਹ ਆਏ ਸਨ ਸਾਡੇ ਸਨ? ਕੋਲ ਹਾਂਜੀ ਅੱਛਾ ਅੱਛਾ ਤੇ ਸਾਡੇ ਕੋਲ ਉਹਨਾਂ ਰਾਤ ਵੀ ਗੁਜ਼ਾਰੀ ਸੀ ਮੈਂ ਇਕੱਠੇ ਅਸੀਂ ਅੱਛਾ ਅੱਛਾ ਬੈਠੇ ਹੁੰਦੇ ਉਹਨਾਂ ਤੋਂ ਬਾਅਦ ਉਹਨਾਂ ਦਾ ਆਇਆ ਸੀ ਹਾਂ ਬੇਟਾ ਗੁਰਦੀਪ ਸਿੰਘ ਦਾ ਅੱਛਾ ਗੁਰਦੀਪ ਸਿੰਘ ਨੂੰ ਦੱਸਿਆ ਨਾ ਫੌਤ ਹੋ ਗਿਆ ਐਕਸੀਡੈਂਟ ਦੇ ਵਿੱਚ 5-6 ਜੀ ਘਰ ਦੇ ਨਾਲ ਗੱਡੀ 'ਚ ਐਕਸੀਡੈਂਟ ਹੋਇਆ ਤੇ ਇੱਕ ਆਇਆ ਸੀ ਸਰਜੀਤ ਸਿੰਘ ਬੰਦਾ ਦਾ ਅੱਛਾ ਅੱਛਾ ਉਹਦੀ ਬੇਟੀ ਸੀ ਨਾਲ ਅੱਛਾ ਉਹਦੀ ਬੇਟੀ ਵੀ ਸੁਣਾ ਹਾਂਜੀ ਉਹਦੀ ਬੇਟੀ ਵੀ ਨਾਲ ਆ ਉਹ ਸਾਡੇ ਕੋਲ ਉਹ ਹਫ਼ਤਾ ਕੁ ਸਾਡੇ ਕੋਲ ਠਹਿਰੇ ਨੇ ਸਾਡੇ ਨਾਲ। ਪਿੰਡ ਵਾਲੇ ਸਾਰਿਆਂ ਸੇ ਸ਼ੁਰੂ ਕੀਤਾ ਉਹਨਾਂ ਬੜਾ ਸਲੂਕ ਜੀ ਬਾਹਰ ਫਰਾਇਆ ਬਕਾਪੁਰ ਲੈ ਕੇ ਗਏ ਹੋਰ ਪਿੰਡਾਂ ਜਿੱਥੇ ਜਿੱਥੇ ਉਹਨਾਂ ਸਾਨੂੰ ਕਿਹਾ ਹੈ ਨਾ ਜੀ ਹਾਂਜੀ ਹਾਂਜੀ ਅਸੀਂ ਉਹਨੂੰ ਸਾਰੇ ਉੱਥੇ ਲੈ ਕੇ ਜਾਂਦੇ ਰਹੇ ਹਾਂਜੀ ਬਾਬਾ ਸੋਹਣ ਸਿੰਘ ਦਾ ਬੇਟਾ ਗੁਰਦੀਪ ਸਿੰਘ ਸੀ ਉਹ ਸਾਡੇ ਨਾਲ ਇੱਥੇ ਰੈਸਟ ਹਾਊਸ ਇੱਕ ਕਨਿਆਰ ਰੈਸਟ ਹਾਊਸ ਹਾਂ ਹਾਂ ਉੱਥੋਂ ਅਸੀਂ ਬਾਹਰੋਂ ਉਹਨੂੰ ਸਾਰੀਆਂ ਨੂੰ ਕਿਸੇ ਬਾਬਾ ਜੀ ਤੁਹਾਡੀਆਂ ਜ਼ਮੀਨਾਂ ਦੱਸੋ ਜੋ ਤੁਹਾਡਾ ਦਿਲ ਕਰਦਾ ਹੈ ਨਾ ਅਸੀਂ ਤੁਹਾਨੂੰ ਵਹਾਉਣਾ ਹੈ ਹਾਂਜੀ ਉੱਥੇ ਜਾ ਕੇ ਇਹਨਾਂ ਦੀ ਜ਼ਮੀਨਾਂ ਤੇ ਮੁਣਾ ਕਿਧਰਲੀ ਸਾਈਡ ਤੇ ਸਾਰੀਆਂ ਇਹਨਾਂ ਦੀਆਂ ਸੀ ਅੱਛਾ ਹਾਂਜੀ ਇਹ ਤਕਰੀਬਨ ਬਕਾਪੁਰ ਟੋਟ ਕੇ ਵੀ ਰਕਬਾ ਇਹਨਾਂ ਦਾ ਸੀ ਭਾਜੀ ਪਿੰਡ ਦੀ ਕਿੰਨੀ ਜ਼ਮੀਨ ਹੈ ਟੋਟਲ 5600 ਕਮਾਇਆ ਜੀ 5500 ਕਮਾ ਜੀ। ਯਾਨੀ 5500 ਏਕੜ ਕਮਾ ਇੱਕ ਨੂੰ ਕਿੱਲੇ ਨੂੰ ਏਕੜ ਹਾਂਜੀ ਕਿੱਲੇ ਹਾਂਜੀ। ਅੱਛਾ ਤੇ ਆਪਣੀ ਪਿੰਡ ਦੀ ਆਬਾਦੀ ਕਿੰਨੀ ਕੁ ਹੁਣ ਆਬਾਦੀ ਟੋਟਲ ਓਏ ਓਏ ਤਕਰੀਬਨ 1200 ਆਬਾਦੀ ਜੀ 800 850 ਵੋਟ ਕਾਸਟ ਹੋ ਜਾਂਦਾ ਜੀ ਸਾਡੇ 800 ਵੋਟ ਕਾਸਟ ਹੋ ਜਾਂਦਾ ਜੀ ਸਹੀ ਸਹੀ ਇਹ ਗੁਰਦੁਆਰਾ ਜੀ ਇਧਰ ਗਲੀ ਦੇ ਸਾਹਮਣੇ ਹੁੰਦਰਾ ਹੈ ਨੇ ਉਧਰ ਚਲੋ ਕੋਈ ਨਹੀਂ ਹਾਂਜੀ ਗੁਰਦੁਆਰਾ ਹਾਂਜੀ ਇੱਥੇ ਰੱਖ ਕੇ ਗੁਰਦੁਆਰਾ ਇੱਥੇ ਵੀ ਇੱਕ ਖੂਹ ਸੀ ਜੀ ਅੱਛਾ ਅੱਛਾ ਹਾਂਜੀ ਬਹੁਤ ਵੱਡਾ ਹਾਂਜੀ ਉਹ ਜਿਹੜਾ ਬਾਬੇ ਹੋਣੀ ਸੀ ਨਾ ਹਾਂਜੀ ਉਹ ਉਹਨਾਂ ਦੀ ਰਹਿਸ਼ਾਂ ਨੇ ਉਹਨਾਂ ਦਾ ਭਾਈ ਜਿਹੜਾ ਕਹਿੰਦਾ ਗੁਲਾਮ ਹੁਸੈਨ ਮੇਰਾ ਭਰਾ ਪਹਿਲਵਾਨ ਹਾਂਜੀ। ਉਧਰ ਹੁਣ ਤਿੰਨਾਂ ਭਾਵਾਂ ਭਰਾਵਾਂ ਦੇ ਨਾਲ ਅੱਛਾ ਆ ਸਾਰੀ ਗੁਰਦੁਆਰੇ ਦੀ ਥਾਂ ਸੀ ਹਾਂਜੀ ਸਾਰੇ ਸਾਰੇ ਜੀ ਹਾਂਜੀ ਆ ਇੱਥੋਂ ਤੱਕ ਮੇਲ ਹੁਣ ਮੇਰਾ ਪੁਰਾਣਾ ਤਾਂ ਕੋਈ ਨਹੀਂ ਹੋਣਾ ਇਹਨਾਂ ਦੇ ਖੂਹ ਕਿੱਥੇ ਕਰਕੇ ਸੀ ਖੂਹ ਜੇ ਇੱਥੇ ਕਰ ਗਏ ਇੱਥੇ ਕਰ ਗਏ ਗੁਰਦੁਆਰੇ ਦੇ ਨਾਲ ਇੱਕ ਖੂਹ ਸੀ ਹਾਂਜੀ ਵਿੱਚ ਹੀ ਸੀਗਾ ਗੁਰਦੁਆਰੇ ਦੇ ਵਿੱਚ ਸੀ ਹਾਂਜੀ ਉਹ ਜਿਹੜੀ ਬਾਹਰ ਦੀ ਗਲੀ ਹੈ ਨਾ ਉੱਥੋਂ ਤੱਕ ਬਲਗਮ ਬਲੀ ਸੀ। ਹਾਂ ਹਾਂਜੀ ਅਸੀਂ ਇੱਥੇ ਰਹਿੰਦੇ ਰਹੇ ਨਾ ਅੱਛਾ ਅੱਛਾ ਆ ਗੁਰਦੁਆਰੇ ਦੀ ਜਗ੍ਹਾ ਜੀ ਆ ਜਿਹੜੀ ਸੀ ਸਾਰੀ ਸਾਰੀ ਗੁਰਦੁਆਰੇ ਦੀ ਜਗ੍ਹਾ ਬਹੁਤ ਤਗੜਾ ਸੀ ਗੁਰਦੁਆਰਾ ਹਾਂਜੀ ਬੜਾ ਵੱਡਾ ਸਾਰਾ ਸੀ ਤੇ ਜਿਹੜਾ ਉਦੋਂ ਇੰਡੀਆ ਚ ਹੋਇਆ ਨਾ ਲਾਟ ਹੋਈ ਸੀ ਜਗ੍ਹਾ ਹਾਂਜੀ ਗੁਰਦੁਆਰੇ ਉਹ ਪਿੱਛੇ ਹੋਏ ਨੇ। ਹਾਂਜੀ ਉਹ ਇੰਡੀਆ ਤੋਂ ਜਿਹੜੇ ਆਏ ਨਾ ਜੀ ਹਾਂ ਹਾਂ ਉਹਨਾਂ ਨੂੰ ਅਲਾਟ ਹੋ ਗਈ ਸੀ ਜਗ੍ਹਾ ਹਾਂਜੀ ਯਾਨੀ ਉਧਰੋਂ ਮਹਾਜਰ ਆਣ ਕੇ ਬੈਠਾ ਘਰ ਹੈ ਜੀ ਜੀ ਮਾਜਰ ਅੱਛਾ ਇਹ ਜਗ੍ਹਾ ਸੀ ਇੱਥੇ ਘਰ ਬਹੁਤ ਸਿੱਖਾਂ ਦੇ ਉੱਤਰ ਹੀ ਸੀ ਸਿੱਖਾਂ ਦਾ ਨਾ ਜੀ ਆ ਗਲੀ ਤੋਂ ਅੰਦਰ ਪਿੰਡ ਹੀ ਅੰਦਰ ਹੀ ਸੀ ਇਹ ਸਾਰੀ ਆਬਾਦੀ ਜਿੱਥੇ ਬੈਠੇ ਨਾ ਜੀ ਇਹ ਸਾਰੀ ਆਬਾਦੀ ਨਵੀਂ ਅੱਛਾ ਬਾਬਾ ਜੀ ਕਿਤੇ ਖਤਰੀਆਂ ਦੁਕਾਨਾਂ ਕੋਈ ਨਹੀਂ ਵੇਖਿਆ ਤੁਹਾਨੂੰ ਖਤਰੀਆਂ ਦੁਕਾਨਾਂ ਪੁਰਾਣੀਆਂ 47 ਵਾਲੀ ਉਹ ਵਿੱਚ ਸੀ ਉਹ ਵਿਚਾਰੇ ਜਿਹੜੇ ਨਾਲ ਕੇ ਗਏ ਉੱਤੇ ਵੀ ਕਰਨੇ ਸੀ ਜੋ ਉਹ ਮੱਕ ਗਿਆ ਕੰਮ ਨਹੀਂ ਉਹਦੀ ਦੁਕਾਨਾਂ ਉੱਥੇ ਆਇਆ ਸਾਂ ਹਾਂਜੀ ਹਾਂਜੀ ਪੁਰਾਣੀਆਂ ਹਾਂਜੀ ਭਾਂਡੇ ਆਂਦੇ ਆ ਇਹ ਦੁਕਾਨਾਂ ਉਹ ਬਾਬਾ ਸੀ ਆਪਣੇ ਵੱਡੇ ਕਿਥੋਂ ਆਏ ਭਾਈ ਅਸੀਂ ਜੀ ਸਾਡੇ ਬਜ਼ੁਰਗ ਜੀ ਅਸੀਂ ਮਕੇਰੀਆਂ ਦੇ ਨਾਲ ਪਿੰਡ ਤੇ ਮਦੀਨਪੁਰ ਮਦੀਨਪੁਰ ਹਾਂਜੀ ਬਿਲਕੁਲ ਮਕੇਰੀਆਂ ਦੇ ਨਾਲ ਬਿਲਕੁਲ ਮਕੇਰੀਆਂ ਦੇ ਨਾਲ ਹਾਂਜੀ ਸਾਡਾ ਰਕਬਾ ਤੇ ਮਕੇਰੀਆਂ ਸ਼ਹਿਰ ਦਾ ਰਕਬਾ ਇਕੱਠਾ ਹੀ ਸੀ ਹਾਂਜੀ ਉਥੋਂ ਸਾਡੇ ਬਜ਼ੁਰਗ ਹਾਂ ਅੱਛਾ ਅੱਛਾ ਦਰਬਾਰ ਦੀ ਵੀਡੀਓ ਬਣਾਣੀ ਚੱਲੀ ਪੈਦਲ ਕਿ ਮੋਟਰਸਾਈਕਲ ਦੀ ਦਰਬਾਰ ਦੀ ਸਾਡੇ ਪੈਦਲ ਅਸੀਂ ਜਾ ਸਕਦੇ ਆ ਜਾਓ ਤੁਸੀਂ ਉਹ ਕੋਈ ਮਸਲਾ ਨਹੀਂ ਹੋ ਸਕਦਾ ਕੋਈ ਪਾਪਾ ਜਿੰਦਾ ਹੋਵੇ ਇੱਥੋਂ ਦਾ ਨਾ ਉਹਨਾਂ ਦੇ ਪੋਤਰੇ ਦੋਤਰੇ ਹੋਣਗੇ ਨਾ ਪਿੰਡ ਸਾਡਾ ਸੀ ਉਹ ਨਾਂ ਸਤ ਮਹੀਉਦੀਨ ਸੀ ਪਿੰਡ ਦਾ ਨਾਂ ਤੇ ਮਦੀਨਪੁਰ ਜੀ ਮਤਲਬ ਜ਼ਿਲ੍ਹਾ ਹੁਸ਼ਿਆਰਪੁਰ ਲੱਗਦਾ ਸੀ ਜ਼ਿਲ੍ਹਾ ਹੁਸ਼ਿਆਰਪੁਰ ਜੀ ਤਹਿਸੀਲ ਅੱਛਾ ਮੁਕੇਰੀਆਂ ਭਾਜੀ ਇੱਥੇ ਤੁਸੀਂ ਉੱਥੋਂ ਦੇ ਕਮਾਂਡੀਅਨ ਜਾਂ ਆਪਣਾ
ਆਪਣਾ ਅਮਾਨੁੱਲਾ ਸਾਹਿਬ ਦੇ ਬਾਰੇ ਥੋੜਾ ਦੱਸੋ। ਇਹ ਨਾਨਕੇ ਸਨ? ਜੀ ਮਾਨੂਲਾ ਦਾ ਆਂਦੇ ਉੱਥੇ ਨਾਮ ਰਹਿੰਦਾ ਸੀ। ਵੀ ਰਿਹਾ ਪਹਿਲਾਂ। ਇੱਥੇ ਬਚਪਨ ਤੇ ਇੱਥੇ ਹੀ ਰਿਹਾ ਸਾਡੇ ਕੋਲ ਹੀ ਜੀ। ਤੇ ਛੋਟਾ ਹੁੰਦਾ ਐਵੇਂ ਨਕਲਾਂ ਪਿਆ ਕਰਨੀਆਂ ਉਹਨੇ, ਅਸੀਂ ਐਵੇਂ ਉਹਨੂੰ ਕਹਿਣਾ ਯਾਰ ਆ ਮਾਨੂਲਾ ਉਹਦਾ। ਅੱਛਾ ਉਹਨੇ ਕੋਈ ਨਾ ਕੋਈ ਨਕਲ ਸਾਨੂੰ ਕਰਕੇ ਨਾ ਉਹਦਾ ਨਾਨਕੂ ਕਰਦੇ ਨੇ। ਨਾਨਕੂ ਉਹਨੂੰ ਸਾਦੇ ਸੀ। ਉਹਦਾ ਨਾਨਕੂ ਬਾਅਦ ਚ ਲਾਹੌਰ ਚਲਾ ਗਿਆ ਜੀ। ਹਾਂਜੀ ਹਾਂਜੀ ਉੱਥੇ ਜਾ ਕੇ ਵੇਖੋ ਅੱਲਾਹ ਪਾਕ ਨੇ ਬੜਾ ਰੂਪ ਲਿਆਂਦਾ ਉਰਤੇ। ਹਾਂਜੀ ਜੀ ਤੋਂ ਬਗੈਰ ਕੋਈ ਡਰਾਮਾ ਚੱਲਦਾ ਹੀ ਨਹੀਂ ਸੀ। ਚੱਲਦਾ ਹੀ ਨਹੀਂ ਸੀ। ਬਹੁਤ ਹਾਂਜੀ। ਜ਼ਬਰਦਸਤ ਕਾਮੇਡੀਅਨ, ਕੋਈ ਗੰਦੀ ਜੁੱਤ ਨਹੀਂ ਹਿਲਾਉਂਦਾ, ਕੋਈ ਚੱਕਰ ਨਹੀਂ। ਸਾਦਾ ਵੀ ਸੀ। ਅਸੀਂ ਉਹਦੇ ਕੋਲ ਵੀ ਜਾਂਦੇ ਰਹੇ, ਜੋ ਸ਼ਾਦੀਆਂ ਬੇਟੀਆਂ ਬੂਟੀਆਂ ਦਾ ਕਰਦਾ ਸੀ ਨਾ, ਸਾਨੂੰ ਸਾਦਾ ਸੀ ਤੁਹਾਨੂੰ ਬੁਲਾਉਂਦਾ ਰਿਹਾ? ਹਾਂਜੀ ਅਸੀਂ ਜਾਂਦੇ ਰਹੇ ਕਿਸੇ ਡਰਾਮੇ ਚ, ਸਟੇਜ ਡਰਾਮੇ ਚ ਅਸੀਂ ਜਾਣਾ ਨਾ ਜੀ। ਹਾਂ ਤੇ ਅਸੀਂ ਕਿਸੇ ਨੂੰ ਦੱਸਦੇ ਨਾ ਕਿ ਵੀ ਉਹਨੂੰ ਪਤਾ ਲੱਗ ਜਾ ਕਿ ਚੱਕ ਰਮਦਾਸ ਤੋਂ ਆਏ। ਅੱਛਾ ਅੱਛਾ ਉਹਨੇ ਫਿਰ ਡਰਾਮੇ ਚ ਕੋਈ ਨਾ ਕੋਈ ਪਿੰਡ ਦਾ ਕਿੱਸਾ ਸੁਣਾ ਦੇਣਾ ਸਾਨੂੰ। ਹਾਂਜੀ ਸਹੀ। ਕੋਈ ਨਾ ਕੋਈ ਮਤਲਬ ਪਿੰਡ ਦੀ ਕੋਈ ਕਰਦਾ ਉਹਨੂੰ ਮਜ਼ਾਈਆ ਜੀ ਬਣਾ ਕੇ ਸੁਣਾ ਦੇਣੀ। ਉਹਦੇ ਇੱਥੇ ਨਾਨੇ ਨੂੰ ਹਜੇ ਕੋਈ ਰਿਸ਼ਤੇਦਾਰ ਕਿਹੜੇ ਕਿਹੜੇ? ਹਾਂਜੀ ਉਹਦਾ ਮਾਮਾ ਹੈ ਜੀ, ਤੁਹਾਨੂੰ ਮਿਲਾ ਦਿੰਨੇ ਉਹਨਾਂ ਦਾ। ਇਹ ਘਰ ਹੈ ਉਹਨਾਂ ਦਾ ਜੀ। ਘਰ ਉਹਨਾਂ ਦਾ ਕਿੱਥੇ ਆ? ਆ ਜੀ ਇਹ ਘਰ ਸੀ। ਉਹਨੂੰ ਵੇਖ ਲੈਣੇ ਜੇ ਘਰ ਹੋਇਆ ਤਾਂ ਤੁਹਾਨੂੰ ਮਿਲਾ ਦਿੰਨੇ। ਹਾਂਜੀ ਕਿਹੜਾ ਘਰ ਹੈ? ਇਹ ਦਰਵਾਜ਼ਾ ਜੀ। ਮਾਨੂੰ ਦਾ ਨਾਨੇ ਦਾ ਘਰ ਹੈ। ਖੜਕਾਇਆ ਉਹਨਾਂ ਦਾ ਦਰਵਾਜ਼ਾ ਖੜਕਾਇਆ ਉਹਨੂੰ ਪ੍ਰਸ਼ਾਦ ਦੇ। ਉਹਦੇ ਮੋਸੇ ਨਾ ਹੋਵੇ ਮੌਸਮ ਦੇ ਪਤਾ ਕਰ ਲੈ ਉਹਨੇ ਕਰ ਦੇ। ਹੁਣ ਇਹਦਾ ਕੌਣ ਇੱਥੇ ਰਹਿ ਰਿਹਾ? ਇੱਥੇ ਉਹਦਾ ਗੱਡੀ ਰਿਸ਼ਤੇਦਾਰ ਮਾਮੂ ਉਹਦਾ ਜੀ। ਸਕਾ ਮਾਮੂ? ਹਾਂਜੀ ਸਕਾ ਮਾਮੂ। ਅੱਗੇ ਮੈਨੂੰ ਦੱਸਦਾ ਵੇਖ ਕੇ ਤੇ ਮਾਮੂ ਦੀ ਬੱਚੀ ਵੀ ਮਾਨੂ ਨਾਲ ਕੁੜੀ ਵੀ ਰਿਸ਼ਤੇਦਾਰੀ ਚ ਸੀ ਹੈ। ਸਦੀਆਂ ਸੀ। ਉਹ ਜਿਹੜੀ ਬੱਚੀ ਵਿਆਹੀ ਨਾ ਜੀ, ਉਹਦੀ ਫੁੱਫੀ ਦੀ ਬੇਟੀ ਸੀ। ਅੱਛਾ ਅੱਛਾ ਮਾਨੂਲਾ ਦੀ ਨਾ ਜੀ, ਫਰੋਦ ਵਾਲੇ ਸਾਨੂੰ। ਹਾਂ ਪ੍ਰਸ਼ਾਦ ਦੀ ਮਸ਼ੀਰਾ ਦੀ ਸ਼ਾਦੀ ਫਰੋਦ ਵਾਲੇ ਹੋਈ ਦੀ ਤੇ ਪ੍ਰਸ਼ਾਦ ਦੀ ਭਾਂਜੀ ਸੀ। ਹਾਂਜੀ ਇਹਦੇ ਮਾਮੇ ਦਾ ਨਾਂ ਕੀ? ਮਾਨੂਲਾ ਦਾ ਮਾਮਾ ਪ੍ਰਸ਼ਾਦ। ਸ਼ਾਇਦ ਹਾਂਜੀ ਇਹ ਇਹਨਾਂ ਜਾਤ ਕੀ ਮਾਨੂਲਾ ਕੀ? ਕਰਾਚੀ ਅੱਛਾ ਕਰਾਚੀ ਨੇ। ਹਾਂਜੀ ਹੁਣ ਕਿੱਥੇ ਲੈ ਕੇ ਇਹ ਹੁਣ ਦਰਬਾਰ ਤੇ ਤੁਹਾਨੂੰ ਇੱਕ ਖੂਹੀ ਹੈ ਸਿੱਧਰ ਸਾਈਆਂ ਦੀ ਜਿਹੜੀ ਦੇਖਣੀ ਤੇ ਤੁਸੀਂ ਸਾਈਆਂ ਨੇ ਕੋਈ ਨੂੰ ਕਹਿੰਦੇ? ਆ ਇੱਥੇ ਨਾਲ ਹੀ ਨਾ ਜੀ ਉਹ ਹਾਲਾ ਨਾ ਜੀ। ਅੱਛਾ ਹਾਂਜੀ ਇਹ ਖੂਹੀ ਜੀ ਮੈਂ ਦੇਖੀ ਹੈ ਬੜੀ। ਹਾਂਜੀ ਇਹ ਪਾਣੀ ਛਾਣੀ ਹੈ ਮਹੱਲੇ ਵਾਲੇ ਇਧਰੋਂ। ਅੱਛਾ ਖੁਦ ਵੀ ਵੇਖੀ ਖਾਣਾ? ਹਾਂਜੀ ਇਹ ਤਾਂ ਦੇਖੀ ਜੀ। ਅੱਛਾ ਅੱਛਾ ਹਾਂਜੀ ਆ ਹੁਣ ਜੇ ਆਣ ਕੇ ਨਾ ਚਰਚ ਬਣਾਇਆ ਜੀ। ਇਹ ਇੱਥੇ ਕਰਕੇ ਜਗ੍ਹਾ ਅਸੀਂ ਖੂਹੀ ਮੇਰਾ ਹਾਲ। ਉਹ ਯਾਰ ਇੱਥੇ ਹੁਣ ਚਰਚ ਬਣ ਗਿਆ ਭਾਜੀ। ਹਾਂਜੀ। ਕਿੱਥੇ ਖੁਈ ਸਾਈਆਂ ਵਾਲੀ ਖੁਈ ਹੁੰਦੀ ਇਹ ਚਰਚ ਸੀ ਬਰਾਦਰੀ ਦਾ। ਆਪ ਤਾਂ ਸਲੀਬ ਬਣਿਆ ਨਜ਼ਰ ਆ ਗਿਆ ਹੁਣ ਸਾਹਮਣੇ। ਛੱਪੜ ਵੇਖ ਲਓ ਆ ਨਾਲ ਹੀ ਛੱਪੜ ਜੇ ਆ ਪਹਾੜ ਪਾਸੇ ਵਾਲਾ ਛੱਪੜ ਹੈ, ਬਹੁਤ ਵੱਡਾ ਛੱਪੜ ਸੀ ਇਹ ਵੀ ਆਬਾਦੀ ਸਾਰੀ ਬਣ ਗਈ ਜੀ ਉਹਦੇ ਚ। ਵੀਡੀਓ ਲੰਮੀ ਹੋਈ ਇਹ ਤੁਰਨਾ ਪੈਂਦਾ। ਆ ਜਾਓ ਤੁਰੋ ਜਰਾ। ਮੈਂ ਜਲਦੀ ਕੁਛ ਉਹਨਾਂ ਤੋਂ ਪਹਿਲੇ ਕਿਹਾ ਸੀ ਕਿ ਮੋਟਰਸਾਈਕਲ ਲੈ ਆਉਣਾ ਜੇ ਦਰਬਾਰ ਕਰੇ ਚਲੋ ਪੈਦਲ ਹੀ ਰੌਣ ਕਰਾਉਣ ਕੇ ਚੱਲਦੇ। ਇਹ ਜੀ ਛੱਪੜ ਇੱਥੋਂ ਤੱਕ ਸੀ। ਇਹ ਹੁਣ ਆਬਾਦੀ ਬਣਨ ਸਾਰੀਆਂ ਛੱਪੜ ਚ ਬਣੀਆਂ। ਛੱਪੜ ਜੀ ਬਣੀ ਹੈ। ਆ ਦੇਖਿਆ ਜੀ। ਉਹ ਛੱਪੜ ਹਾਂਜੀ ਕੁੱਤਾ ਤਾਂ ਨਹੀਂ ਕੋਈ ਇੱਥੇ? ਆ ਜੋ ਇੱਥੋਂ ਓਏ ਦੂਸਰੇ ਪਿੰਡ ਤੋਂ ਛੱਪੜਿਆ ਜਗ੍ਹਾ ਤੇ ਜਿੱਥੇ ਇਹਨੂੰ ਜਾ ਗਿਆ ਇਹ ਵੀ ਛੱਪੜ ਸੀ ਉਹਨਾਂ ਸਾਰਾ ਕਾਂਜੀ ਤੋੜ ਉਹ ਸੜਕ ਤੱਕ ਸਾਰੀ ਛੱਪੜ ਆਬਾਦੀ ਸੀ। ਉਧਰ ਦੁਬਾਰਾ ਬਣੀ ਆ। ਛੱਪੜ ਪੂਰ ਕੇ ਬਣੀ ਸਾਰੀ। ਹਾਂਜੀ ਪੂਰ ਚਲੋ ਜੀ ਹੁਣ ਚੱਲਦੇ ਆ ਦਰਬਾਰ ਵੱਲ। ਹਾਂਜੀ ਦਰਬਾਰ ਤੇ ਚਲੋ ਜੀ ਦਰਬਾਰ ਚਲੋ। 47 ਤੋਂ ਪਹਿਲਾਂ ਦੀ ਦਰਗਾਹ ਪੀਰਾਂ ਦੀ ਜਿਹੜੀ ਹੈ ਅਮਾਨਤ ਅਲੀ ਸ਼ਾਹ ਦਾ ਦਰਬਾਰ, ਇੱਥੇ ਮੇਲਾ ਵੀ ਲੱਗਦਾ ਸੀ। ਤੁਹਾਡੇ ਪਿੰਡ ਦੇ ਜਿਹੜੇ ਹੁਣ ਰਹਿਣ ਸਹਿਣ ਕਿਵੇਂ ਦਾ ਆਪਸ ਚ ਸਾਰੀ ਬਰਾਦਰੀ ਲੜਾਈ ਝਗੜੇ ਤਾਂ ਨਹੀਂ ਹੁੰਦੇ? ਨਹੀਂ ਜੀ ਕੋਈ ਨਹੀਂ ਕਿਸੇ ਕਿਸਮ ਦਾ ਨਹੀਂ ਜੀ। ਛੋਟੀ ਮੋਟੀ ਕੋ ਹੋ ਜਾਂਦੀ ਹੈ, ਉਹ ਘਰਾਂ 'ਚ ਵੀ ਹੋ ਜਾਂਦੀ ਹੈ। ਇੱਕ ਘਰ ਦੇ ਵਿੱਚ ਹੋ ਜਾਂਦਾ। ਹੋਰ ਕੋਈ ਨਹੀਂ, ਅੱਲਾ ਦਾ ਬੜਾ ਫਜ਼ਲ ਹੈ ਜੀ। ਬੜੇ ਸਕੂਨ ਨਾਲ ਲੋਕ ਸਾਡੇ ਪਿੰਡ ਦੀ ਮਿਸਾਲ ਹੈ, ਪਿੰਡਾਂ ਵਾਲੇ ਲੋਕ ਦਿੰਦੇ ਨੇ ਕਿ ਬਹੁਤ ਅੱਛੇ ਲੋਕ ਨੇ। ਜੱਗ ਨੂੰ ਦੱਸਦੇ ਅਸੀਂ ਕਿਤੇ ਜੇ ਦੂਸਰੇ ਪਿੰਡ ਜਾਈਏ ਨਾ, ਸਾਨੂੰ ਕੋਈ ਜਾਣਦਾ ਨਾ ਹੋਵੇ, ਉਹ ਸਾਡੀ ਗੱਲਾਂ ਹੀ ਸੁਣ ਕੇ ਬੋਲੀ ਸਮਝ ਕਹਿਣ ਕਿ ਤੁਸੀਂ ਚੱਕਰਮ ਦੱਸਦੇ ਤੇ ਨਹੀਂ ਕਿ ਤੁਹਾਡੀ ਬੋਲੀ ਹੀ ਨਹੀਂ ਸਾਡੇ ਲੋਕਾਂ ਨਾਲ ਰਲਦੀ, ਕਿ ਤੁਹਾਡਾ ਅਖਲਾਕ ਜਿਹੜਾ ਹੈ। ਹਾਂਜੀ ਤੇ ਮੁੜ ਕਿਸੇ ਦਾ ਮਹਿਮਾਨ ਇੱਥੇ ਆ ਗਿਆ ਨਾ, ਕਿਸੇ ਨੂੰ ਇੱਥੇ ਮਿਲ ਪਿਆ ਨਾ,
ਉਹਨੇ ਜਾ ਕੇ ਉਹਦੇ ਘਰ ਛੱਡ ਕੇ ਆਉਣਾ। ਹੁਣ ਤਾਂ ਟੈਲੀਫੋਨ ਆ ਗਿਆ, ਟੈਲੀਫੋਨ ਤੇ ਕਰਕੇ ਦੱਸ ਦਿੰਦੇ ਨੇ ਬੰਦੇ। ਨਹੀਂ ਤਾਂ ਪਿੰਡਾਂ 'ਚ ਜਾਈਏ ਨਾ, ਕਿਸੇ ਕੋ ਪੁੱਛੀਏ ਉਹ ਕਹਿੰਦੇ ਮੈਨੂੰ ਪਤਾ ਹੀ ਕੋਈ ਨਹੀਂ ਕੌਣ ਹੈ। ਹਾਂਜੀ ਹਾਂਜੀ ਅੱਜ ਜਾਂਦੇ ਨੇ ਪਤਾ ਕਿਉਂ ਪੁੱਛਣ ਡਿਆ ਕਾ ਕਿਉਂ ਪੁੱਛਦਾ ਹੈ। ਅਗਲਾ ਸਗੋਂ ਪਰੇਸ਼ਾਨ ਹੁੰਦਾ ਯਾਰ ਪਿੰਡ ਤੇ ਪਤਾ ਕਿਵੇਂ ਜੀ। ਬੰਦੇ ਕੁਛ ਵੀ ਕਰਨ ਡਿਆ। ਇਹ ਸਾਈਆਂ ਦਾ ਕਬਰਸਤਾਨ ਜੀ, ਇਹ ਲਾ। ਅੱਛਾ ਅੱਛਾ ਹਾਂਜੀ ਇਹ ਸਹੀਆਂ ਦਾ ਜੀ, ਹਾਂਜੀ ਇਹ ਵੀ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਇਹ ਵੀ ਪਹਿਲੇ ਦਾ ਜੀ। ਆ ਜ਼ਮੀਨਾਂ ਇਹਨਾਂ ਦੀ ਸਿੱਖ ਦੇ ਗਏ ਸਨ ਦਰਬਾਰ ਨੂੰ, 11-12 ਏਕੜ ਰਕਬਾ ਹੈ ਦਰਬਾਰ ਦੇ ਨਾਂ ਤੇ। ਅੱਛਾ ਹਾਂਜੀ ਸਿੱਖਾਂ ਨੇ ਦੇ ਦਿੱਤਾ। ਹਾਂਜੀ, ਮੁਸਲਮਾਨ ਤੋਂ ਏਡਾ ਮਾਲਕ ਹੀ ਨਹੀਂ ਸੀ ਨਾ ਜੀ, ਸਿੱਖ ਹੀ ਸਾਨੂੰ ਉਹਨਾਂ ਹੀ ਦਿੱਤਾ ਜੇ। ਹਾਂ ਵੇਖ ਲਓ ਬੜਾ ਮੇਲਾ ਹੁੰਦਾ ਜੀ, ਤੇ ਮੇਲੇ ਵਾਲੇ ਦਿਨ ਪਏ ਤਾਂ ਸੜਕ ਤੋਂ ਉਤਰਿਆ ਨਹੀਂ ਜਾਂਦਾ, ਨੰਗਿਆ ਨਹੀਂ ਜਾਂਦਾ, ਇੰਨੀ ਦੁਨੀਆ ਹੁੰਦੀ। ਇਹ ਸਾਰੇ ਇੱਥੇ ਥੀਏਟਰ ਵਗੈਰਾ ਕੋਈ। ਹਾਂ ਹਾਂਜੀ ਮਤਲਬ ਵੱਡਾ ਮੇਲਾ ਲੱਗਦਾ। ਮੌਤ ਦੇ ਖੂਹ, ਝੂਲੇ, ਇੱਕ ਦਿਨ ਰਹਿੰਦਾ ਕਿ 3 ਦਿਨ? ਨਹੀਂ 3-4 ਦਿਨ ਰਹਿੰਦੇ ਨੇ। ਅੱਛਾ ਅੱਛਾ ਹਾਂਜੀ 28 ਤੋਂ ਰੌਣਕ ਸ਼ੁਰੂ ਹੋ ਜਾਂਦੀ ਹੈ। ਲੰਗਰ ਸ਼ੰਗਰ ਵਸੀ ਚੱਲਦਾ ਜਿੱਥੇ ਮਾਸ਼ਾਅੱਲਾ ਸਾਰੇ ਭਰਾ ਤੁਆਵਨ ਦੇ ਨਾਲ ਲੰਗਰ ਮਾਲਾ ਬਹੁਤ ਚੱਲਦਾ। ਕਾਮਰ ਸਾਹਿਬ ਖਸੂਸੀ ਨੇ ਹਾਂ ਅੱਛਾ ਅੱਛਾ ਇੱਥੇ ਦੇ ਮਤਵਲੀ ਉਹ ਆਪਣਾ ਦਰਬਾਰ ਤੇ ਆਪਣੇ ਜਿਹੜੇ ਤੁਹਾਡੇ ਪਿੰਡ ਦੇ ਨਾਜ਼ਮ ਨੇ ਹਾਂਜੀ ਅਮਰਮਾਨ ਸਾਹਿਬ ਜੀ। ਜਿਹਨਾਂ ਦੇ ਤੋਂ ਸਟਾਰਟ ਕੀਤਾ ਬਲੌਗ, ਜੀ ਜੀ ਤੇ ਉਹ ਕਿਵੇਂ ਦੇ ਪਿੰਡ ਦਾ ਬਿਹੇਵ ਕਰਦੇ? ਮੈਂ ਸੁਣਿਆ ਕਿ ਉਹ ਬੜੀ ਦੇਰ ਤੇ ਉਹ ਹੀ ਹੁੰਦੇ ਆ ਰਹੇ ਨੇ। ਹਾਂਜੀ ਇਹਦਾ ਮਤਲਬ ਉਹ ਕਿਰਦਾਰ ਅੱਛਾ ਤੇ ਤੁਸੀਂ ਉਹਨੂੰ ਚਾਹੁੰਦੇ ਹੋ ਨਾ ਪਿੰਡ। ਉਹ 6ਵੀਂ ਦਫਾ ਦਾ ਚੇਅਰਮੈਨ ਹੋਏ ਜੀ। ਯਾਨੀ ਕਿਰਦਾਰ ਅੱਛਾ ਤੇ ਤਾਂ ਹੋਇਆ ਨਾ। ਮੈਂ- ਬਾਜੀ ਕਿਰਦਾਰ ਦੀ ਵਜ੍ਹਾ ਨਾਲ ਹੀ। ਹਾਂਜੀ ਸਲਾਮ ਅਲੈਕਮ ਜੀ, ਕੀ ਹਾਲ ਜੀ ਬਾਬਾ ਜੀ? ਖਰੀਅਤ ਹੈ ਜੀ। ਦਰਬਾਰ ਇਹ ਸਾਰਾ ਰਕਬਾ ਨਾ ਦਰਬਾਰ ਦਾ। ਦਰਬਾਰ ਪਿੰਡ ਦੇ ਚੜ੍ਹਦੇ ਪਾਸੇ ਆ। ਚੜ੍ਹਦੇ ਪਾਸੇ ਬਿਲਕੁਲ। ਉਸ ਦੌਰ 'ਚ ਤਫਰੀਹ ਇਹ ਸੀ ਕਿ ਮੇਲਾ ਹੀ। ਹਾਂਜੀ ਉਹਨਾਂ ਨਹੀਂ ਪਤਾ, ਉਹਨਾਂ ਨੂੰ ਮੈਂ ਪੜ੍ਹ ਕੇ ਦੱਸਿਆ ਉੱਥੇ ਕੀ ਲਿਖਿਆ ਹੋਇਆ। ਉਹ ਜਿੱਥੇ ਨਜ਼ਰ ਆ ਰਿਹਾ ਹਜ਼ਰਤ ਪੀਰ ਅਮਾਨਤ ਅਲੀ ਸ਼ਾਹ ਕਾਦਰੀ